ਰਣਜੀਤ ਸਿੰਘ ਕਿਸ ਤਰ੍ਹਾਂ ਮੁਸਲਮਾਨਾਂ ਦਾ ਇਤਰਾਮ ਕਰਦਾ ਸੀ, ਨਾ ਸਿਰਫ ਮੁਸਲਮਾਨਾਂ ਦਾ ਬਲਕਿ ਕੁਰਾਨ ਮਜੀਦ ਦਾ ਕਿਸ ਤਰ੍ਹਾਂ ਇਤਰਾਮ ਕਰਦਾ ਸੀ, ਉਹ ਮੇਰੀ ਜ਼ਬਾਨੀ ਨਹੀਂ, ਉਹ ਆਓ ਮੈਂ ਤੁਹਾਨੂੰ ਸੁਣਾਉਂਦਾ ਹਾਂ ਫਕੀਰ ਸੈਫੁਦੀਨ ਦੀ ਜ਼ਬਾਨੀ। ਲਾਹੌਰ ਦੀ ਇੱਕ ਫਹਿਰਿਸਤ ਬਣੀ ਹੈ, ਸਿਰਫ ਦਾਰੁਲ ਸਲਤਨਤ ਲਾਹੌਰ ਦੇ ਵਿੱਚ ਕਈ 100 ਮਸਜਿਦਾਂ ਐਸੀਆਂ ਨੇ, ਕਈ 100 ਮਸਜਿਦਾਂ ਐਸੀਆਂ ਜਿਹਨੂੰ ਤੇ ਸਿਰਫ ਮਸਜਿਦ ਨਹੀਂ, ਮਸਜਿਦ ਦੇ ਇਮਾਮ ਦੇ ਮਕਾਨ ਨੂੰ ਗ੍ਰਾਂਟ ਵੱਖਰੀ ਹੈ, ਉਹਦੇ ਮੁਜਾਵਰ ਦੀ ਗ੍ਰਾਂਟ ਵੱਖਰੀ ਹੈ, ਮਜ਼ਾਰਾਤ, ਤਕੀਏ, ਪਵਿੱਤਰ ਅਸਥਾਨਾਂ, ਪਵਿੱਤਰ ਜਗ੍ਹਾ ਸਾਰਿਆਂ ਨੂੰ ਗ੍ਰਾਂਟਸ ਦਿੱਤੀਆਂ ਜਾਂਦੀਆਂ ਸਨ। ਉਹਨੇ ਮਕਾਨਾਤ ਕਿ ਇਹ ਨਾ ਹੋਵੇ ਕਿ ਮੌਲਵੀ ਮਸਜਿਦ ਦੀ ਗ੍ਰਾਂਟ ਖਾਵੇ, ਇਹ ਘਰ ਦਾ ਭੁੱਖਾ ਰਹਿ ਜਾਏ। ਮੌਲਵੀ ਦੀ ਗ੍ਰਾਂਟ ਵੱਖਰੀ ਹੈ, ਮਸਜਿਦ ਦੀ ਮੇਨਟੇਨੈਂਸ ਦੀ ਗ੍ਰਾਂਟ ਵੱਖਰੀ ਹੈ। ਇਹ ਚੀਜ਼ ਤੇ ਮੌਜੂਦ ਹੈ ਯਾਰ, ਰਿਕਾਰਡਡ ਹੈ। ਬਟ ਅਨਫੋਰਚੂਨੇਟਲੀ ਸਾਡੇ ਜਿਹੜੇ ਕੰਟੈਂਪਰੇਰੀ ਰਾਈਟਰਸ ਨੇ, ਜਿਹੜੇ ਅੱਜ ਕੱਲ੍ਹ ਸਿੱਖ ਹੈ ਤੇ ਜਾਂ ਪੰਜਾਬ ਤੇ ਗੱਲ ਕਰਦੇ ਨੇ ਜਾਂ ਉਹ ਪ੍ਰਾਇਮਰੀ ਸੋਰਸ ਤੇ ਕਰਨੀ ਚਾਹੁੰਦੇ। ਇਟ ਇਜ਼ ਵੈਰੀ ਇੰਪੋਰਟੈਂਟ ਟੂ ਗੋ ਟੂ ਦ ਪ੍ਰਾਇਮਰੀ ਸੋਰਸ। ਮਹਾਰਾਜ ਦਾ ਦੌਰ ਇੱਕ ਐਸਾ ਦੌਰ ਹੈ, ਤੁਸੀਂ ਅੰਦਾਜ਼ਾ ਕਰੋਗੇ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ, ਇਹ ਤੁਹਾਡੇ ਵਾਸਤੇ ਬੜੀ ਹੈਰਾਨਗੀ ਵਾਲੀ ਗੱਲ ਜੇ, ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੀ ਖਾਬਗਾਹ 'ਚ ਖੜੇ ਸਨ, ਖਾਬਗਾਹ ਉਹਨਾਂ ਦੀ ਸ਼ੀਸ਼ ਮਹਿਲ, ਤੇ ਵੇਖਦੇ ਕੀ ਨੇ ਕਿ ਇੱਕ ਸੜਕ ਤੋਂ ਇੱਕ ਗੱਡ ਚਲਦੀ ਜਾ ਰਹੀ ਹੈ ਤੇ ਉਹਦੇ ਉੱਤੇ ਕੋਈ ਬੰਦਾ ਬੈਠਾ ਤੇ ਕੋਈ ਸਮਾਨ ਲੈ ਕੇ ਜਾ ਰਿਹਾ ਹੈ। ਮਹਾਰਾਜਾ ਦੇ ਦਿਲੀ ਖਿਆਲ ਆਇਆ ਕਿ ਕੀ ਲਿਜਾ ਰਿਹਾ, ਕਿੱਥੇ ਹੈ, ਕੌਣ ਹੈ ਬੰਦਾ। ਆਪਣੇ ਹਰਕਾਰੇ ਭੇਜੇ ਕਿ ਪਤਾ ਕਰੋ ਕੌਣ ਹੈ। ਥੋੜੀ ਦੇਰ 'ਚ ਖਬਰ ਆਈ ਕਿ ਮਹਾਰਾਜ ਇੱਕ ਸੰਭੜਿਆਲ ਦਾ ਕਾਤੁਬ ਹੈ, ਕਾਤੁਬ ਕਹਿੰਦੇ ਨੇ ਕੈਲੀਗ੍ਰਾਫਿਸਟ, ਜੋ ਇੱਕ ਸੰਭੜਿਆਲ ਦਾ ਕਾਤੁਬ ਹੈ ਜਿਨੇ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਕੁਰਾਨ ਮੇ ਪਾਕ ਲਿਖਿਆ ਹੈ। तो कहता कि मैं इत्थों लंघ के मैं सिंध दे अमीरा तक जा रहा, मैं कुरान पाक लैके कि मेरा कुरान पाक उत्थे विक जाए। महाराजा ने कहा उन्होंने इज्जत ना लियाओ तो कुरान पाक नूं नायत इज्जत नाल अंदर लैके आओ। वो कुरान पाक महाराज दे खाबगाह च पहुंच गया। आवाज़ दी गई फकीर अजीजुद्दीन नूं बुलाओ, फकीर नूरुद्दीन साहब नूं बुलाओ, जेड़े इन्होंने तो बुलाओ सारे। फकीर अजीजुद्दीन ने कहा जी अपनी चादर मेरी बैठ ते विछो, कुरान पाक रखो, ये देखो की है। कुरान पाक कहता है दसो की। वो खोलिया तो कुरान पाक सी, और रैंडम जिसले खोलिया अरबी रस्मुल खत नस्खे च लिखिया सी अरबी ते फकीर अजीजुद्दीन साहब कुरान पढ़ते हैं तो ਉਹਦੇ ਵਿੱਚ इतफाक ਨਾਲ सूरत यूसुफ की आयत निकलती है। तो जिसले वो कुरान पढ़ते हैं तो महाराज सिर्फ एक गल करते हैं कि फकीर जी ਇਹ ਤੇ ਦੱਸੋ ਕੁਰਾਨ ਵਿੱਚ ਤੇ ਗ੍ਰੰਥ ਸਾਹਿਬ ਵਿੱਚ ਕੀ ਫਰਕ ਹੈ। ਫਕੀਰ ਸਾਹਿਬ ਫਰਮਾਉਂਦੇ ਨੇ ਕਿ ਮਹਾਰਾਜ ਕੋਈ ਖਾਸ ਫਰਕ ਨਹੀਂ, ਬਸ ਤੁਸੀਂ ਇਹ ਖਿਆਲ ਕਰ ਲਓ ਕਿ ਕਲਾਮੇ ਪਾਕ ਅੱਲਾਹ ਦਾ ਕਲਾਮ ਹੈ ਕੁਰਾਨ ਸ਼ਰੀਫ, ਤੇ ਗ੍ਰੰਥ ਸਾਹਿਬ ਅੱਲਾਹ ਦੇ ਬੰਦਿਆਂ ਦਾ ਕਲਾਮ ਹੈ, ਮੈਸੇਜ ਇੱਕੋ ਹੀ ਹੈ। ਮਹਾਰਾਜ ਨੇ ਕਿਹਾ ਫਿਰ ਅਸੀਂ ਕੁਰਾਨ ਦਾ ਮੈਸੇਜ ਕਿਸ ਤਰ੍ਹਾਂ ਸਮਝਾਂਗੇ। फकीर साहब ने कहा ऐदा ते पंजाबी तर्जुमा होना चाहिए। तो महाराज ही टर्न हिज फेस टुवर्ड्स कातुब जड़ा खतात है, उन्होंने कहा तू कुरान मेरे को शायद इस करके नहीं ले आया कि मैं एक सिख राजा थी, शायद तेरे कुरान की मैं इज्जत नहीं कर सकता। ही पेड 11,000 रुपीज उस कुरान का हदिया पेश किया, तो 11,000 की जागीर लिख के देती उस ਉਹਦੇ ਇਲਾਕੇ ਸੰਭੜਿਆਲ ਦੀ ਕਿ ਜਦੋਂ ਤੱਕ ਤੂੰ ਜ਼ਿੰਦਾ ਹੈ ਤੂੰ 11,000 ਦੀ ਜਾਗੀਰ ਦਾ ਪੈਸਾ ਖਾਏਗਾ। ਇਹ ਕੁਰਾਨ ਲੈ ਕੇ ਫਕੀਰ ਅਜ਼ੀਜ਼ੁਦੀਨ ਨੂੰ ਗਿਫਟ ਕੀਤਾ ਤੇ ਕਿਹਾ ਕਿ ਇਹਦਾ ਫਾਰਸੀ ਤਰਜਮਾ ਕਰਾਓ ਸਰਕਾਰੀ ਤੌਰ ਤੇ, ਪੰਜਾਬੀ ਤਰਜਮਾ ਕਰਾਓ ਸਰਕਾਰੀ ਤੌਰ ਤੇ ਉਹਦਾ ਫਿਰ ਤਰਜਮਾ ਹੋਇਆ। ਰੈਸੀ ਜੀ ਮਹਾਰਾਜਾ ਰਣਜੀਤ ਸਿੰਘ।